उम्मीद करदा ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਔਰ ਇੰਡੀਆ ਪਾਕਿਸਤਾਨ ਦੀ ਇਸ ਜੰਗ ਦਾ ਤੁਸੀਂ ਜੋ ਵੀ ਨਜ਼ਾਰਾ ਲੈਂਦੇ ਹੋਵੋਗੇ ਪਏ ਸੋਸ਼ਲ ਮੀਡੀਆ ਤੇ ਫਨੀ ਨਜ਼ਾਰੇ ਲੈ ਰਹੇ ਹੋਵੋਗੇ ਖੁਸ਼ ਹੋ ਰਹੇ ਹੋਵੋਗੇ ਸੀਰੀਅਸ ਕਨਵਰਸੇਸ਼ਨ ਵੀ ਸੁਣ ਰਹੇ ਹੋਵੋਗੇ ਲੇਕਿਨ ਐਜ਼ ਕੰਪੇਅਰ ਟੂ ਸੀਰੀਅਸ ਕਨਵਰਸੇਸ਼ਨ ਜਿਹੜਾ ਫਨੀ ਕੰਟੈਂਟ ਦਾ ਉਹ ਗ੍ਰਾਫ ਕਾਫੀ ਉੱਤੇ ਆ ਔਰ ਉਹਨੂੰ ਲੋਕ ਚਿਲ ਵੀ ਕਰ ਰਹੇ ਨੇ ਇੰਟਰਨੈਸ਼ਨਲੀ। ਸੋ ਅੱਜ ਗੱਲ ਕਰਨ ਦਾ ਮਕਸਦ ਹੈ ਕਿ ਮੇਰੇ ਪਾਕਿਸਤਾਨੀ ਭਰਾਵੋ ਜਿਸ ਤਰ੍ਹਾਂ ਆਪਣੇ ਪਾਕਿਸਤਾਨ ਨੂੰ ਡਿਫੈਂਸ ਕਰਨ ਵਾਸਤੇ ਅਸੀਂ ਫਨੀ ਤੌਰ ਦੇ ਉੱਤੇ ਵੀ ਗ੍ਰਾਫ ਚੁੱਕਨੇ ਪਏ ਔਰ ਸੀਰੀਅਸ ਕਨਵਰਸੇਸ਼ਨ ਦੇ ਉੱਤੇ ਵੀ ਮੋਦੀ ਨੂੰ ਦੋ ਟੋਕ ਜਵਾਬ ਦੇ ਰਹੇ ਸੀ। ਅਗਰ ਉਹ ਲੜਨੇ ਦਾ ਜਿਗਰਾ ਰੱਖਦਾ ਤਾਂ ਅਜੇ ਤੱਕ ਲੜ ਲੈਂਦਾ ਲੇਕਿਨ ਇਹ ਮੀਡੀਆ ਜਿਹੜਾ ਨਾ ਇਹ ਇੰਟਰਨੈਸ਼ਨਲੀ ਤੌਰ ਦੇ ਉੱਤੇ ਨਾ ਸਾਨੂੰ ਡਿਵਰਟ ਕਰ ਰਿਹਾ ਹੈ ਫਲਸਤੀਨ ਦੀ ਹੈਲਪ ਕਰਨ ਤਾਂ ਕਿ ਅਸੀਂ ਡਿਵਰਟ ਹੋ ਜਾਈਏ ਸਾਡੀ ਜਿਤਨੀ ਉਹ ਇੱਕ ਅਸੀਂ ਸਮਝਦੇ ਕਿਉਂਕਿ ਉਹ ਜਾਣਦੇ ਨੇ ਕਿ ਅਗਰ ਪਾਕਿਸਤਾਨ ਖਲੋ ਗਿਆ ਫਲਸਤੀਨ ਦੇ ਨਾਲ ਸੋ ਇਸਰਾਈਲ ਦੀ ਇਨਸ਼ਾਅੱਲਾ ਮੰਜੀ ਠੁੱਕ ਜਾਣੀ। ਸੋ ਸਾਨੂੰ ਡਿਵਰਟ ਕੀਤਾ ਜਾ ਰਿਹਾ ਸੋ ਏਡ ਲੱਗੀ ਹੈ ਬਹੁਤ ਜ਼ਿਆਦਾ ਔਰ ਇਹਨੂੰ ਮੰਨਣਾ ਹੀ ਪਵੇਗਾ। ਸੋ ਗੱਲ ਇਹ ਕਿ ਜਿਸ ਤਰ੍ਹਾਂ ਅਸੀਂ ਪਾਕਿਸਤਾਨ ਨੂੰ ਡਿਫੈਂਸ ਦੇ ਰਹੇ ਇਸੇ ਤਰ੍ਹਾਂ ਇਨਸ਼ਾਅੱਲਾ ਅਸੀਂ ਫਲਸਤੀਨ ਨੂੰ ਡਿਫੈਂਸ ਦੇਣਾ ਔਰ ਮੇਰੀ ਅਪੀਲ ਹੈ ਹੁਕਮਰਾਨਾਂ ਅੱਗੇ ਕਿ ਖੁਦਾਇਆ ਜਿਸ ਟਾਈਮ ਮੁਲਕ ਦਾ ਇੱਕ ਜਿਹੜਾ ਵੀ ਮਸਲਾ ਚੱਲ ਰਿਹਾ ਹੈ ਥੋੜ੍ਹਾ ਜਿਹਾ ਮੱਠਾ ਹੁੰਦਾ ਸੋ ਜਹਾਦ ਨੂੰ ਅਲਾਓ ਕੀਤਾ ਜਾਏ ਔਰ ਪਾਕਿਸਤਾਨੀ ਜਿਤਨੇ ਵੀ ਵਿਲ ਰੱਖਦੇ ਨੇ ਜਹਾਦ ਵਾਸਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਫਲਸਤੀਨ ਦੇ ਡਿਫੈਂਸ ਵਾਸਤੇ ਭੇਜਿਆ ਜਾਏ। ਸੋ ਇਨਸ਼ਾਅੱਲਾ ਇਸਰਾਈਲ ਦੀ ਮੰਜੀ ਠੋਕਣੀ ਚਾਹੀਦੀ ਬਾਕੀ ਅੱਲਾ ਨੂੰ ਮਨਜ਼ੂਰ ਆ ਇਨਸ਼ਾਅੱਲਾ ਹਰ ਸ਼ੈ ਸਿੱਧੀ ਹੋਵੇਗੀ। ਹੋਪ ਸੋ ਤੁਹਾਨੂੰ ਗੱਲ ਪਸੰਦ ਆਈ ਹੋਵੇਗੀ। ਜਿੰਦੇ ਵਸਦੇ ਰਹੋ।